WHO ਨੇ 2 ਜਿਹੜੀਆਂ ਨਵੀਆਂ ਦਵਾਈਆਂ ਆ ਕੋਵਿਡ-19 ਦੇ ਟ੍ਰੀਟਮੈਂਟ ਦੇ ਲਈ ਉਸ ਨੂੰ ਰਿਕਮੈਂਡ ਕੀਤਾ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਦੁਆਰਾ। ਯੂਐਸ ਦੀ ਫਾਰਮਾਸਿਊਟੀਕਲ ਕੰਪਨੀ ਐਲੀ ਲਿਲੀ ਉਹਨਾਂ ਦੇ ਦੁਆਰਾ ਬਣਾਈ ਗਈ ਇੱਕ ਜਿਹੜੀ ਦਵਾਈ ਹੈਗੀ ਆ ਬਾਰਟਿਸਨਿਬ, ਉਸ ਨੂੰ ਸਟਰੋਂਗਲੀ ਰਿਕਮੈਂਡ ਕੀਤਾ ਹੈ WHO ਦੇ ਜਿਹੜੇ ਪੈਨਲ ਉਸ ਨੇ। ਕਹਿੰਦੇ ਵੀ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਕੋਵਿਡ-19 ਕਾਫੀ ਸਵੀਅਰ ਰੂਪ ਦੇ ਵਿੱਚ ਜਿਹੜਾ ਉਹ ਹੋਇਆ ਹੈਗਾ ਆ, ਤੇ ਉਹਨਾਂ ਨੇ ਇੱਕ ਸੋਟਰੋਵੀਮੈਬ ਕਰਕੇ ਦਵਾਈ ਆ ਉਸ ਨੂੰ ਕੰਡੀਸ਼ਨਲੀ ਰਿਕਮੈਂਡ ਕੀਤਾ ਆ ਜਿਹੜੇ ਨਾਨ ਸਵੀਅਰ ਪੇਸ਼ੈਂਟਸ ਆ ਉਹਨਾਂ ਦੇ ਲਈ, ਪਰ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਹੋਣ ਦਾ ਖਤਰਾ ਕਾਫੀ ਜ਼ਿਆਦਾ ਹੈਗਾ ਆ। ਸੋ ਇਹ ਕਹਿੰਦੇ ਐਂਡੋਰਸਮੈਂਟ ਉਸ ਟਾਈਮ ਦੇ ਉੱਤੇ ਆਈ ਆ ਜਦ 7 ਵੱਖ-ਵੱਖ ਟਰਾਇਲਸ ਜਿਹੜੇ ਉਹ ਕੀਤੇ ਗਏ ਇਹਨਾਂ ਦਵਾਈਆਂ ਦੇ 4000 ਪੇਸ਼ੈਂਟਸ ਦੇ ਉੱਤੇ। ਤੇ ਹੁਣ ਦੇਖੋ ਕੀ ਹੁੰਦਾ ਹੈ। ਸੋ ਆਲਰੇਡੀ 2-4 ਦਵਾਈਆਂ ਹੋਰ ਵੀ ਹਰਜੋਤ ਸਿੰਘ ਜੀ ਇਸ ਨੂੰ FDA ਨੇ ਅਪਰੂਵ ਕੀਤੀਆਂ ਹੈਗੀਆਂ ਆ, ਤਾਂ ਜੋ ਜੇ ਕਿਸੇ ਨੂੰ ਕੋਵਿਡ ਹੋ ਜਾਂਦਾ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਲੈ ਕੇ ਇਸ ਨੂੰ ਘਟਾਉਣ ਬਾਰੇ ਜਿਹੜਾ ਉਹ ਸੋਚੇ। ਹੁਣ ਸੇਮ ਜਿੱਦਾਂ ਆਪਾਂ ਫਲੂ ਦੀਆਂ ਦਵਾਈਆਂ ਆਮ ਓਵਰ ਦਾ ਕਾਊਂਟਰ ਸ਼ੈਲਫਸ ਤੋਂ ਜਿਹੜੀਆਂ ਉਹ ਲੈਂਦੇ ਆ, ਜੇ ਇਹ ਚੀਜ਼ ਬਣ ਜਾਂਦੀ ਹੈ ਤਾਂ ਫਿਰ ਹੀ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਵੀ ਇਸ ਮਹਾਂਮਾਰੀ ਦੇ ਉੱਤੇ ਕਾਬੂ ਆਉਣ ਦੇ ਵਿੱਚ ਜ਼ਿਆਦਾ ਜਿਹੜੀ ਉਹ ਕਾਮਯਾਬੀ ਹਾਸਲ ਹੋਵੇਗੀ। ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਇੱਕ ਵਾਰੀ ਫਿਰ ਕੰਟਰੋਵਰਸੀ 'ਚ ਫਸ ਗਏ ਆ। ਪਿਛਲੇ ਦਿਨਾਂ ਦੇ ਵਿੱਚ ਇਹ ਆਇਆ ਸੀ ਬਾਹਰ ਪਈ ਮਈ 2020 ਦੇ ਵਿੱਚ, ਜਦੋਂ ਸਾਰੇ ਪਾਸੇ ਲੋਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੇ ਵੱਲੋਂ ਪਾਰਟੀਆਂ ਕੀਤੀਆਂ ਗਈਆਂ। ਤੇ ਉਸ ਤੋਂ ਬਾਅਦ ਹੁਣ ਇੱਕ ਨਵੀਂ ਖਬਰ ਇਹ ਆ ਰਹੀ ਆ ਵੀ ਇੰਗਲੈਂਡ ਦੇ ਵਿੱਚ ਹੁਣ ਉਹਨਾਂ ਨੇ ਬਕਿੰਗਹਮ ਪੈਲਸ ਤੋਂ ਮਾਫੀ ਮੰਗੀ ਆ, ਕਿਉਂਕਿ ਜਦੋਂ ਪ੍ਰਿੰਸ ਫਿਲਿਪਸ ਦਾ ਫਿਊਨਰਲ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਦਾ ਜਿਹੜਾ ਸਟਾਫ ਸੀ ਉਹ ਪੂਰੀ ਪਾਰਟੀ ਕਰ ਰਿਹਾ ਸੀ। ਕਹਿੰਦੇ ਉਹ ਤੜਕੇ ਤੱਕ ਪਾਰਟੀ ਚੱਲਦੀ ਰਹੀ, ਜਦੋਂ ਕਿ ਨੈਸ਼ਨਲ ਮੋਰਨਿੰਗ ਪੂਰੇ UK ਦੇ ਵਿੱਚ ਚੱਲ ਰਹੀ ਸੀ। ਹਾਲਾਂਕਿ ਬੋਰਿਸ ਜੌਨਸਨ ਉਸ ਪਾਰਟੀ ਦੇ ਵਿੱਚ ਹਾਜ਼ਰ ਨਹੀਂ ਸਨ ਜੀ। ਸੋ ਬਹੁਤ ਜ਼ਿਆਦਾ ਇਸ ਟਾਈਮ ਇਸ ਦੇ ਉੱਤੇ ਦਬਾਅ ਆ ਅਸਤੀਫਾ ਜਿਹੜਾ ਉਹ ਦੇਣ ਦੇ ਲਈ, ਵੀ ਲੋਕਾਂ ਨੂੰ ਤੁਸੀਂ ਘਰਾਂ ਦੇ ਵਿੱਚ ਤਾੜ ਰੱਖਿਆ ਤੇ ਆਪ ਤੁਸੀਂ ਚੀਜ਼ ਐਂਡ ਬੀਅਰ ਵਾਈਨ ਪਾਰਟੀਆਂ ਜਿਹੜੀਆਂ ਆ ਉਹ ਕਰਦੇ ਫਿਰਦੇ ਸੀਗੇ। ਸੋ ਲੋਕਾਂ ਦਾ ਗੁੱਸਾ ਲਗਾਤਾਰ ਇਸ ਦੇ ਉੱਤੇ ਜਿਹੜਾ ਉਹ ਉੱਬਲਦਾ ਜਾ ਰਿਹਾ ਹੈਗਾ ਆ। ਰੀਟੇਲ ਸੇਲਸ ਦਸੰਬਰ ਮਹੀਨੇ ਦੇ ਵਿੱਚ ਤਕਰੀਬਨ 2% ਜਿਹੜੀਆਂ ਉਹ ਘਟੀਆਂ ਆ। ਓਮੀਕਰੋਨ ਦੇ ਇਸੇ ਦੌਰਾਨ ਹੀ ਆંકੜੇ ਜਿਹੜੇ ਉਹ ਵਧਣੇ ਸ਼ੁਰੂ ਹੋਏ ਸੀ। ਕਈ ਜਿਹੜੇ ਇਸ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਕਾਰਨ ਦੇਖੀਏ, ਬਹੁਤ ਸਾਰੀ ਜਿਹੜੀ ਗਵਰਨਮੈਂਟ ਲੋਕਾਂ ਨੂੰ ਡਾਲਰ ਮਿਲ ਰਹੇ ਸੀ ਉਸ ਦੇ ਉੱਤੇ ਵੀ ਹੁਣ ਜਿਹੜੀ ਕਾਫੀ ਹੱਦ ਤੱਕ ਕਟੌਤੀ ਜਿਹੜੀ ਉਹ ਹੋ ਚੁੱਕੀ ਆ। ਜਿਹੜੀ ਅਨਇੰਪਲੋਇਮੈਂਟ ਦੇ ਐਕਸਟਰਾ ਬੈਨੀਫਿਟ ਸੀਗੇ ਉਹ ਵੀ ਜਿਹੜੇ ਉਹ ਰੁਕੇ ਹੈਗੇ ਨੇ, ਤੇ ਲੋਕ ਹੁਣ ਕਹਿ ਸਕਦੇ ਆ ਵੀ ਅਕਲ ਨੂੰ ਹੀ ਹੱਥ ਮਾਰਨ ਤਾਂ ਚੰਗੀ ਗੱਲ ਆ, ਵਾਧੂ ਦਾ ਖਰਚਾ ਨਾ ਹੀ ਕਰਨ ਤਾਂ ਠੀਕ ਆ। ਪਰ ਜਿਹੜੇ ਰੀਟੇਲਰਸ ਆ ਉਹਨਾਂ ਨੇ ਜਿਹੜਾ ਇਹ ਕਿਹਾ ਆ ਵੀ 2% ਜਿਹੜੀ ਰੀਟੇਲ ਸੇਲਸ ਆ ਇਸ ਦੇ ਵਿੱਚ ਕਟੌਤੀ ਜਿਹੜੀ ਉਹਨਾਂ ਨੂੰ ਦੇਖਣ ਨੂੰ ਮਿਲੀ ਹੈਗੀ ਹੈ। ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਉਹ ਡਿਕਲਾਈਨ ਆਨਲਾਈਨ ਰੀਟੇਲ ਦੇ ਵਿੱਚ ਦੇਖਿਆ ਗਿਆ। ਨਵੰਬਰ ਦੇ ਮਹੀਨੇ ਤੋਂ ਇਹ ਤਕਰੀਬਨ 8.5%, 8.7% ਜਿਹੜਾ ਉਹ ਡ੍ਰੌਪ ਹੋਇਆ। ਡਿਪਾਰਟਮੈਂਟ ਸਟੋਰਸ ਦੇ ਵਿੱਚ 7%, ਫਰਨੀਚਰ ਹੋਮ ਗੁੱਡਸ ਜਿਹੜੇ ਸਟੋਰਸ ਆ ਉਹਨਾਂ 'ਚ 5.5% ਲੋਕਾਂ ਨੇ ਘੱਟ ਖਰੀਦਦਾਰੀ ਕੀਤੀ ਹੈਗੀ ਆ।